अस्सलाम वालेकुम नाज़रीन, पंजाबी परचार टीवी ਦੇ ਨਾਲ ਮੈਂ ਤੁਹਾਡੀ ਹੋਸਟ ਇੰਸ਼ਾਲ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਬਾਜ਼ਾਰ। ਨਾਜ਼ਰੀਨ, ਸਿੱਖ ਕੌਮ ਸਾਡੀ ਦੁਨੀਆ ਦੇ ਵਿੱਚ ਬਹੁਤ ਹੀ ਸਮਝਦਾਰ, ਅਕਲਮੰਦ ਤੇ ਬਹਾਦਰ ਕੌਮ ਹੈਗੀ ਹੈ ਤੇ ਮੇਰੇ ਖਿਆਲ ਨਾਲ ਪਿਛਲੇ 4 ਸਾਲਾਂ ਦੇ ਵਿੱਚ ਜਿੰਨੀ ਤਰੱਕੀ ਉਹਨਾਂ ਨੇ ਕੀਤੀ ਸ਼ਾਇਦ ਕਿਸੇ ਹੋਰ ਕੌਮ ਨੇ ਕੀਤੀ ਹੋਵੇ। ਪਰ ਉਹਨਾਂ ਦੀ ਬਦਕਿਸਮਤੀ ਇਹ ਹੈ ਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਭੋਲਾ ਤੇ ਸਿੱਧਾ ਸਮਝ ਕੇ ਉਹਨਾਂ ਦੇ ਨਾਲ ਬੜੇ ਹੀ ਲਤੀਫੇ ਜੋੜ ਛੱਡੇ ਨੇ। ਤੇ ਅੱਜ ਮੈਂ ਮੌਜੂਦ ਹਾਂ ਲਿਬਰਟੀ ਮਾਰਕੀਟ ਦੇ ਵਿੱਚ ਤੇ ਅਸੀਂ ਇੱਥੇ ਆਏ ਲੋਕਾਂ ਕੋਲੋਂ ਪੁੱਛਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਐਸੀ ਕੌਮ ਜਿਹੜੀ ਹੈ ਸਿੱਧੀ ਕੌਮ ਹੈ ਜਾਂ ਇਹਨਾਂ ਦੇ ਨਾਲ ਜਿਹੜੇ ਲਤੀਫੇ ਜੋੜੇ ਗਏ ਨੇ ਉਹ ਗਲਤ ਨੇ। ਮੈਂ ਪੁੱਛਣੀ ਆ ਇੱਥੇ ਆਏ ਗਏ ਲੋਕਾਂ ਕੋਲੋਂ ਤੇ ਤੁਸੀਂ ਮੈਨੂੰ ਦੱਸਣਾ ਥੱਲੇ ਦਿੱਤੇ ਗਏ ਕਮੈਂਟ ਦੇ ਵਿੱਚ। वालेकुम अस्सलाम। की नाम है? जीशान, फिजान अहमद, अरूशा, जुनैद, नौरीन, अमजद अली, असद रिया, खालदा यूब, अंजला खान। मेरा नाम हादी, फ़हीम, राहिला, जलील। अच्छा है दोस्तों, सिख कौम बारे पता ਤੁਹਾਨੂੰ ਕੁਝ? ਜੀ ਬਹੁਤ ਕੁਝ ਪਤਾ ਹੈ। ਕੀ ਪਤਾ ਹੈ? ਬਾਬਾ ਗੁਰੂ ਨਾਨਕ ਨੂੰ ਇਹ ਮੰਨਦੇ ਨੇ ਤੇ ਕੀ ਨਾਂ ਹੈ 1439 ਸੇ ਪਤਾ ਨਹੀਂ ਮੈਨੂੰ ਸਹੀ ਤਰ੍ਹਾਂ ਯਾਦ ਨਹੀਂ। ਬਾਬਾ ਗੁਰੂ ਨਾਨਕ ਪਹਿਲਾ ਸਿੱਖ ਗੁਰੂ, ਇਹਨਾਂ ਦੇ 11 ਗੁਰੂ ਨੇ, ਆਖਰੀ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੇ। ਤੇ ਕਾਫੀ ਤੁਹਾਨੂੰ ਤਾਂ ਨੌਲੇਜ ਹੈ ਇਸ ਬਾਰੇ। ਬਹੁਤ ਨੌਲੇਜ। ਕੀ ਕਰਦੇ ਹੋ? घर का काम ही कर रहे हैं और तो कुछ नहीं कर सिख कौम अच्छी है, मकसद के आंदे ने पाकिस्तान तो देख ही रहा उन्होंने अच्छे बाइखलाक ने ਜਿਹੜੀ ਹੁੰਦੇ ਚੰਗੇ ਹੀ ਹੁੰਦੇ ਨੇ। ਚੰਗੇ ਹੁੰਦੇ ਨੇ। ਜਦੋਂ ਇੱਕ ਦੋ ਵਾਰੀ ਮੁਲਾਕਾਤ ਹੋਈ ਨਾ ਦਿੱਲੀ ਦਰਵਾਜ਼ੇ ਆਂਦੇ ਤੇ ਉੱਥੇ ਮਤਲਬ ਅਸੀਂ ਉਹਨਾਂ ਨੂੰ ਮਿਲੇ ਆ ਤੇ ਬੜੇ ਅੱਛੇ ਅੰਦਾਜ਼ ਨਾਲ ਉਹ ਬੋਲਦੇ ਨੇ। ਹਰ ਇੱਕ ਸ਼ਹਿਰ ਸਾਡੇ ਆਉਂਦੇ ਨੇ ਤੇ ਲੇਕਿਨ ਅੱਛਾ ਬਿਹੇਵ ਅਸੀਂ ਵੀ ਕਰ ਲੈਂਦੇ। ਹਾਂ ਜਿੰਨਾ ਸੁਣਿਆ ਉਹਨਾਂ ਜਾਣਿਆ ਵੇਖਿਆ ਉਹਨਾਂ ਨੂੰ। ਕੀ ਜਾਣਦੇ ਹੋ? ਉਹਨਾਂ ਹੁਣ ਫਿਜ਼ੀਕ ਦੱਸਾਂ ਤੁਹਾਨੂੰ ਜਾਂ ਫਿਰ ਮੈਂ ਨਹੀਂ, ਉਹਨਾਂ ਬਾਰੇ ਦੱਸੋ ਕਿ ਕਿਹੋ ਜਿਹੀ ਕੌਮ ਹੈ। ਸਿੱਖ ਬਰਾਦਰੀ ਚੰਗੀ ਕੌਮ ਹੈ। ਬਹੁਤ ਅੱਛੇ ਲੋਕ ਨੇ, ਸਾਡੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਨੇ, ਅਸੀਂ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਹਾਂ, ਭਰਾ ਬਣੇ ਨੇ। ਉਹ ਬੇਸ਼ੱਕ ਇੰਡੀਆ ਤੋਂ ਆਏ ਨੇ, ਬੇਸ਼ੱਕ ਜਿਹੜੀ ਮਰਜ਼ੀ ਕੰਟਰੀ ਤੋਂ ਆਏ ਨੇ, ਸਾਡੇ ਨਾਲ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਸਾਡੇ ਵਰਗੇ ਭਰਾ ਨੇ, ਮੈਂ ਤਾਂ ਬਹੁਤ ਉਹਨਾਂ ਨੂੰ ਲਾਈਕ ਕਰਦਾ। ਅੱਛੇ ਲੋਕ ਨੇ, ਜਿੱਥੇ ਮਿਲਦੇ ਨੇ ਇੱਜ਼ਤ ਨਾਲ ਮਿਲਦੇ ਨੇ। ਕਦੀ ਉਹਨਾਂ ਨੇ ਬਦਤਮੀਜ਼ੀ ਨਹੀਂ ਕੀਤੀ ਸਾਡੇ ਪੰਜਾਬੀਆਂ ਨਾਲ ਜਾਂ ਸਾਡੇ ਪਾਕਿਸਤਾਨ ਦੇ ਬਾਰੇ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ। ਸਿੱਖ ਨੂੰ ਬਸ ਜ਼ਿਆਦਾ ਨਹੀਂ ਜਾਣਦੀ ਸਿੱਖਾਂ ਨੂੰ, ਲੇਕਿਨ ਇਹ ਕਿ ਮਾਈਨੋਰਟੀ ਨੇ ਸਿੱਖ ਜਿਹੜੇ ਨੇ ਨਾ, ਲੇਕਿਨ ਇਹ ਸਮਝਦਾਰ ਕੌਮ ਨੇ। ਇਹਨਾਂ ਦਾ ਇਹ ਕਿ ਜਿਸ ਤਰ੍ਹਾਂ ਇਹਨਾਂ ਦੇ ਲਤੀਫੇ ਤੇ ਮਜ਼ਾਕ ਬਣੇ ਹੋਏ ਨੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹਨਾਂ ਨੇ ਆਂਦੇ ਹੋਏ ਵਕਤਿਆਂ ਤੇ ਬੜੀ ਤਰੱਕੀ ਕੀਤੀ ਹੈ। हाँ, सरदार जी ने बड़ा इम्पोर्टेंट रोल है इस सोसाइटी में। ਅੱਛਾ, ਇਹਨਾਂ ਦੇ ਉੱਤੇ ਲਤੀਫੇ ਬਣੇ ਹੋਏ ਨੇ, ਕਦੀ ਸੁਣੇ ਨੇ? इन्होंने बहुत लतीफे सरदार जी ने बहुत। ਕੀ ਲਤੀਫਾ ਸੁਣਿਆ ਕਦੀ? सरदार जी के बारे में मैं खान के बारे में एक लतीफा सुना हूँ। खान के बारे में ਸੁਣਾਓ। एक खान था, वो गया किसी शॉप में जो है, उसने बोला ये पेटी कितने का है, ये पेटी मुझे बेच दो। उसने बोला खान साहब ये पेटी बेचना ही नहीं है। तो दूसरा दिन फिर उसने उलिया चेंज किया, कोई नया ड्रेस बनाया, फिर आया बोल रहा है ये पेटी कितने का है। उसने बोला, वो शॉप मालिक ने बोला कि नहीं ये पेटी बेचना नहीं है। उसने बोला कि क्यों मुझे नहीं बेच रहे। उसने बोला खान साहब ये तीसरा दिन है आप आ रहे, पेटी नहीं है ये फ्रिज है। ਸਿੱਖਾਂ ਬਾਰੇ ਅੱਛੀ ਤਰ੍ਹਾਂ ਜਾਣਦੇ ਹਾਂ। ਕੀ ਜਾਣਦੇ ਹੋ? ਇੱਕ ਤਾਂ ਆਪਣੇ ਹਮਸਾਏ ਮੁਲਕ ਵਿੱਚ ਰਹਿੰਦੇ ਆ, ਦੂਸਰੇ ਉਹ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਅਹਿਸਾਸ ਕਰਦੇ ਨੇ ਜਿਵੇਂ ਕਿ ਹਿੰਦੂ ਨਹੀਂ ਕਰਦੇ। ਲਤੀਫਾ ਆਂਦਾ ਹੈ? ਉਹਨਾਂ ਉੱਤੇ ਕੀ ਉਹ ਆਪ ਲਤੀਫੇ ਨੇ। ਕਿਉਂ ਬਈ? ਨਹੀਂ ਲਤੀਫੇ ਕਿਉਂ ਨੇ? ਨਹੀਂ ਉਹ ਵੱਡੀ ਮੁੱਛਾਂ ਰੱਖੀਆਂ ਹੁੰਦੀਆਂ ਨੇ ਮਾਸ਼ਾਅੱਲਾ। ਮੁੱਛ ਇੱਕ ਸਾਈਡ ਤੋਂ 5 ਮਿੰਟ ਪਿੱਛੇ ਹੁੰਦੀ ਤੇ ਮੁੱਛਾਂ ਰੱਖਣ ਨਾਲ ਬੰਦਾ ਲਤੀਫਾ ਬਣ ਜਾਂਦਾ ਹੈ। ਇਹ ਸ਼ਕਲਾਂ ਇਹੋ ਜਿਹੀਆਂ ਨੇ ਉਹਨਾਂ ਦੀ, ਹੁਣ ਕੀ ਕਰ ਸਕਦੇ ਹਾਂ। ਸ਼ਕਲ ਇਹੋ ਜਿਹੀ ਹੋਏ ਕਿ ਇੰਜ ਤੇ ਕੋਈ ਕਹਿ ਵੀ ਕਹਿ ਸਕਦਾ ਤੁਹਾਡੀ ਸ਼ਕਲ ਇਹੋ ਜਿਹੀ, ਤੁਸੀਂ ਵੀ ਲਤੀਫਾ ਹੋ। ਮੈਂ ਤੇ ਹੈਗਾ ਨਾ ਲਤੀਫਾ। ਹੁਣ ਕੋਈ ਮੈਨੂੰ ਕਹੇਗਾ ਮੈਂ ਮੰਨਾਂਗਾ ਵੀ, ਹੁਣ ਉਹ ਵੀ ਮੰਨਣ ਨਾ ਜੋ ਉਹਨੂੰ ਕਹਿੰਦੇ ਨੇ ਲੋਕ ਤੁਸੀਂ ਲਤੀਫਾ ਹੋ, ਹੁਣ ਮੰਨਣ। ਮੇਰੇ ਖਿਆਲ ਨਾਲ ਤਾਂ ਬੜੀ ਚੰਗੀ ਕੌਮ ਹੈ ਤੇ ਬਹਾਦਰ ਕੌਮ ਵੀ ਹੈਗੀ ਹੈ ਤੇ ਅਕਲਮੰਦ ਵੀ ਹੈਗੀ ਹੈ। ਨਹੀਂ ਹਾਂ ਬਹਾਦੁਰ ਤੇ ਹੈਗੀ ਹੈ ਕੌਮ, ਨੋ ਡਾਊਟ। ਫਿਰ ਬਹਾਦਰ ਲੋਕਾਂ ਨੂੰ ਇੰਜ ਲਤੀਫਾ ਤਾਂ ਨਹੀਂ ਬਣਾਇਆ ਜਾਂਦਾ। ਸੁਣਿਆ ਸੁਣਾ ਦੇਣਾ ਚਲੋ। ਸੁਣਾ ਦਿਓ। ਤੇ ਇੱਕ ਸਰਦਾਰ ਨਾ ਗਲੀ 'ਚ ਲੰਘਦਾ ਹੁੰਦਾ ਸੀ ਰੋਜ਼, ਤੇ ਰਾਜ ਉਹਦੇ ਪੈਰ ਥੱਲੇ ਕੇਲੇ ਦਾ ਛਿਲਕਾ ਆ ਜਾਂਦਾ ਔਰ ਰੋਜ਼ ਡਿੱਗ ਜਾਂਦਾ ਹੈ। ਇੱਕ ਦਿਨ ਸਰਦਾਰ ਜਾਂਦੇ ਸਾਹਮਣੇ ਕੇਲੇ ਦਾ ਛਿੱਲੜ ਵੇਖ ਕੇ ਕਹਿੰਦਾ ਲੋ ਸਰਦਾਰਾ ਅੱਜ ਫਿਰ ਡਿੱਗਣਾ। ਇੱਕ ਸਰਦਾਰ ਸੀ ਤੇ ਉਹਨਾਂ 5 ਰੁਪਏ ਦਾ ਟੀਫਾ ਖਾ ਗਿਆ ਤੇ ਆਪਦੇ ਦੋਸਤਾਂ ਨੂੰ ਆਣ ਕੇ ਕਹਿੰਦਾ ਯਾਰ ਦੁਆ ਕਰੋ ਇੱਕ ਜਗ੍ਹਾ ਤੇ ਪੇਮੈਂਟ ਫਸੀ ਨਿਕਲ ਆ। ਤੁਸੀਂ ਕਦੇ ਸਿੱਖਾਂ ਬਾਰੇ ਕੋਈ ਲਤੀਫਾ ਸੁਣਿਆ? ਨਹੀਂ ਕੋਈ ਸੀ ਲਤੀਫਾ ਨਹੀਂ ਸੁਣਿਆ। ਕਦੀ ਵੀ ਨਹੀਂ ਸੁਣਿਆ।
ਨਹੀਂ, ਉਹ ਤਾਂ ਲੋਕ ਪਾਗਲ ਨੇ ਜਿਹੜੇ ਉਹਨਾਂ ਦੇ ਬਾਰੇ ਲਤੀਫੇ ਬਣਾਉਂਦੇ ਨੇ, ਉਹ ਨਾਈਸ ਬੰਦੇ ਨੇ। ਯੈਸ ਪਤਾ ਹੈ ਕਿਹੋ ਜਿਹੀ ਕੌਮ ਹੈ? ਅੱਛੀ ਹੈ ਮੁਸਲਮਾਨਾਂ ਨਾਲ ਤਾਵਨ ਕਰਦੀ ਹੈ ਤਾਵਨ ਕਰਦੀ ਹੈ। ਤੇ ਅੱਛਾ, ਇਹਨਾਂ ਦੇ ਉੱਤੇ ਜਿਹੜੇ ਲਤੀਫੇ ਬਣੇ ਹੋਏ ਨੇ ਕਦੇ ਸੁਣੇ ਨੇ? ਆਇਆ ਮੁਸਲਮਾਨਾਂ ਨੂੰ ਹਸਾਨ ਵਾਸਤੇ ਕਰਦੇ ਨੇ, ਹੋਰ ਕੀ ਕਰਦੇ ਨੇ। ਅੱਛਾ, ਲੇਕਿਨ ਇਹੋ ਜਿਹੇ ਹੈਗੇ ਨੇ ਕਿ ਨਹੀਂ? ਲੇਕਿਨ ਹਿੰਦੂਆਂ ਨਾਲ ਬਿਹਤਰ ਨੇ। ਹਿੰਦੂਆਂ ਨਾਲ ਬਿਹਤਰ ਤੇ ਇਹਨਾਂ ਦੇ ਉੱਤੇ ਪੰਜਾਬੀ ਜਿਹੜੇ ਲਤੀਫੇ ਬਣੇ ਹੋਏ ਨੇ ਬਣਨੇ ਚਾਹੀਦੇ ਨੇ ਕਿ ਨਹੀਂ ਬਣਨੇ ਚਾਹੀਦੇ? ਬਸ ਗਲਤ ਬਣੇ ਹੋਏ ਕਿ ਸਹੀ? ਗਲਤ ਬਣੇ ਹੋਏ ਨੇ। ਹਾਂਜੀ ਤੇ ਨਾਜ਼ਰੀਨ, ਇਹ ਸੀ ਸਾਡਾ ਅੱਜ ਦਾ ਸ਼ੋਅ। ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਤੇ ਉਹਨਾਂ ਦੇ ਕੋਲੋਂ ਪੁੱਛਿਆ ਕਿ ਸਿੱਖ ਬਰਾਦਰੀ ਬਾਰੇ ਉਹਨਾਂ ਦਾ ਕੀ ਖਿਆਲ ਹੈ, ਕੀ ਨਜ਼ਰੀਆ ਹੈ। ਤੇ ਕੁਝ ਲੋਕਾਂ ਨੇ ਸਾਨੂੰ ਸੀਰੀਅਸ ਜਵਾਬ ਦਿੱਤੇ, ਕੁਝ ਨੇ ਹਾਸੇ ਚ ਪਾ ਦਿੱਤੀ ਗੱਲ, ਤੇ ਕੁਝ ਲੋਕਾਂ ਨੇ ਸਾਨੂੰ ਲਤੀਫੇ ਵੀ ਸੁਣਾਏ। ਤੇ ਨਾਜ਼ਰੀਨ, ਜਿਹੜੀ ਸਭ ਤੋਂ ਚੰਗੀ ਗੱਲ ਮੈਨੂੰ ਲੱਗੀ ਉਹ ਇਹ ਸੀ ਕਿ ਸਾਰਿਆਂ ਨੇ ਇਹ ਕਿਹਾ ਕਿ ਸਿੱਖ ਬਰਾਦਰੀ ਬਹੁਤ ਚੰਗੀ ਤੇ ਕੌਮ ਹੈ ਤੇ ਉਹਨਾਂ ਦਾ ਮੁਸਲਮਾਨਾਂ ਦੇ ਨਾਲ ਰਵੱਈਆ ਵੀ ਬਹੁਤ ਹੀ ਚੰਗਾ, ਤੇ ਗੱਲ ਵੀ ਕੁਝ ਇਹੋ ਜਿਹੀ ਹੀ ਹੈਗੀ ਹੈ। ਤੇ ਉਹਨਾਂ ਦਾ ਰਵੱਈਆ ਵੀ ਸਾਡੇ ਨਾਲ ਬਹੁਤ ਹੀ ਚੰਗਾ ਹੈ ਤੇ ਬਾਕੀ ਬਰਾਦਰੀਆਂ ਦੇ ਨਾਲੋਂ ਉਹਨਾਂ ਦਾ ਸਾਡੇ ਨਾਲ ਤਾਲੁਕ ਵੀ ਚੰਗਾ ਹੀ ਰਿਹਾ ਹੈ ਅੱਜ ਤੱਕ। ਤੁਹਾਡਾ ਜਿਹੜਾ ਖਿਆਲ ਹੈ ਤੇ ਤੁਸੀਂ ਮੈਨੂੰ ਦੱਸਣਾ ਕਮੈਂਟ ਦੇ ਵਿੱਚ। ਮੈਂ ਫੌਰੀ ਤੁਹਾਡੇ ਕਮੈਂਟ ਪੜ੍ਹਾਂਗੀ ਵੀ ਤੇ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਵੀ ਬਹੁਤ ਹੁੰਦਾ ਹੈ। ਹੁਣ ਤੱਕ ਲਈ ਇੰਨਾ ਹੀ। ਮੈਨੂੰ ਇੰਸ਼ਾਲ ਖਾਨ ਨੂੰ ਪ੍ਰੋਗਰਾਮ ਲੋਕ ਬਾਜ਼ਾਰ ਦੇ ਵਿੱਚੋਂ ਦਿਓ ਇਜਾਜ਼ਤ। ਅੱਲਾ ਹਾਫਿਜ਼।